USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, Facebook, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 9 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਅਵਤਾਰ ਸਿੰਘ ਮੰਜ਼ਲ, ਕਲੋਵਿਸ, ਪਰਮਜੀਤ ਸਿੰਘ ਦਾਖਾ, ਬਰਕਲੇ, ਬਰਿੰਦਰ ਸਿੰਘ ਬਯਾਲ, ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਐਂਟੀਲੋ, ਬਲਵਿੰਦਰ ਸਿੰਘ ਪਾਵਲਾ, ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਜਿਹੜਾ ਸਾਡਾ ਸਵੇਰ ਦਾ ਪ੍ਰੋਗਰਾਮ ਹੁੰਦਾ ਅਪਡੇਟ ਅਮਰੀਕਾ, ਉਹਦੇ ਵਿੱਚ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ, ਸਾਡਾ ਮੇਨ ਫੋਕਸ ਉਹਦੇ ਉੱਤੇ ਹੁੰਦਾ। ਸ਼ਾਮ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈਗਾ ਆ, ਉਹ ਕੈਲੀਫੋਰਨੀਆ 'ਚ ਕੀ ਕੁਝ ਵਾਪਰਿਆ, ਪਲੱਸ ਸਵੇਰ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਨ ਨਿਊਜ਼ ਆਈ ਹੈਗੀ ਆ, ਚਾਹੇ ਉਹ ਅਮਰੀਕਾ ਲੈਵਲ ਤੇ ਜਾਂ ਵਰਲਡ ਲੈਵਲ ਤੇ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹੈਗੇ ਆ। ਸੋ ਇਸ ਕਰਕੇ ਜਿਹੜੀਆਂ ਸਵੇਰ ਦੀਆਂ ਖਬਰਾਂ ਡਿਫਰੈਂਟ ਹੁੰਦੀਆਂ, ਸ਼ਾਮ ਦੀਆਂ ਖਬਰਾਂ ਡਿਫਰੈਂਟ ਹੁੰਦੀਆਂ ਹੈਗੀਆਂ। ਇਹ ਸਰੋਤਿਆਂ ਦੇ ਜਾਣਕਾਰੀ ਲਈ ਆਪਾਂ ਦੱਸਣਾ ਚਾਹੁੰਦੇ ਹਾਂ। ਤੇ ਅੱਜ ਦੀਆਂ ਜੇ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਇੱਕ ਬਿਸ਼ਪ ਨੇ ਆਪਣੇ ਜਿਹੜੇ ਉਹਦੇ ਚੇਲੇ ਹੈਗੇ ਆ, ਜਦੋਂ ਉਹ ਉਹਨਾਂ ਨੂੰ ਉਹਨੇ ਕਿਹਾ ਆ ਵੀ ਮੈਂ ਜੋ ਚਰਚ ਦੇ ਵਿੱਚ ਸਰਮਨ ਦਿੰਦਾ ਆ ਤੇ ਉਹ ਬੰਦ ਕਰਨ ਜਾ ਰਿਹਾ, ਜਾਂ ਤੁਸੀਂ ਉੱਥੇ ਨਾ ਆਓ। ਇਹ ਸਦਰਨ ਕੈਲੀਫੋਰਨੀਆ ਦਾ ਜੋ ਬਿਸ਼ਪ ਆ, ਉਸ ਨੇ ਜੋ ਚਰਚ ਨੂੰ ਲੋਕ ਜਾਂਦੇ ਹੈਗੇ, ਉਹਦੇ ਚਰਚ ਦੇ ਵਿੱਚ ਉਸਨੇ ਜੋ ਸੰਡੇ ਨੂੰ ਮਾਸ, ਜੋ ਸੰਡੇ ਨੂੰ ਉਹ ਐਡਰੈਸ ਕਰਦਾ ਆ, ਉਹਦੇ ਸੰਬੰਧ ਵਿੱਚ ਉਹਨੇ ਇਹ ਕਿਹਾ ਵੀ ਇਮੀਗ੍ਰੇਸ਼ਨ ਦੀਆਂ ਰੇਡਸ ਕਰਕੇ ਫੋਲੋਅਰ ਹੈਗਾ ਆ, ਉਹ ਕਿਸੇ ਤਰ੍ਹਾਂ ਆਈਸ ਵੱਲੋਂ ਅਰੈਸਟ ਕੀਤਾ ਜਾਵੇ। ਸੈਨ ਬਰਨਡੀਨੋ ਦੇ ਬਿਸ਼ਪ ਅਲਬਰਟੋ ਰੋਹਾਸ, ਇਹ ਕਾਫੀ ਵੱਡਾ ਚਰਚ ਹੈਗਾ ਇਸ ਸਾਈਡ ਦਾ, ਸੋ ਉਹਨਾਂ ਨੇ ਇਹ ਜਿਹੜਾ ਇਸ਼ੂ ਕੀਤਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਆਲਟਰਨੇਟਿਵ ਮੈਥਡਸ ਯੂਜ਼ ਕਰੋ ਫॉर ਸਪਿਰਿਚੁਅਲ ਪ੍ਰੈਕਟਿਸਿਸ ਦੇ ਲਈ। ਯੂਜ਼ਲੀ ਕਹਿੰਦੇ ਜਿਹੜੇ ਕੈਥੋਲਿਕ ਬਿਸ਼ਪਸ ਹੁੰਦੇ ਹੈਗੇ ਆ, ਉਹ ਇਦਾਂ ਦੀ ਜਿਹੜੀ ਡਿਕਰੀ, ਇਹਦੇ ਵਿੱਚ ਇਹਨੂੰ ਡਿਕਰੀ ਕਹਿੰਦੇ ਆ, ਜੋ ਵੀ ਆਪਾਂ ਹੁਕਮਨਾਮਾ ਕਹਿ ਦਈਏ ਜਾਂ ਉਹਨਾਂ ਵੱਲੋਂ ਹੁਕਮ ਹੈਗਾ ਆ, ਉਹ ਇਹ ਉਦੋਂ ਇਸ਼ੂ ਕਰਦੇ ਆ ਜਿਸ ਟਾਈਮ ਦੇ ਉੱਤੇ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਆ, ਜਾਂ ਕੋਈ ਜੰਗ ਲੱਗੀ ਹੋਵੇ, ਜਾਂ ਕੋਈ ਬਹੁਤ ਜ਼ਿਆਦਾ ਐਕਸਟ੍ਰੀਮ ਈਵੈਂਟ ਹੋਵੇ। ਸੋ ਇਹ ਪਹਿਲੀ ਵਾਰੀ ਇਹ ਵਾਪਰਿਆ ਹੈਗਾ। ਜਿਹੜਾ ਡਾਇਓਸੀਜ਼ ਆਫ ਸੈਨ ਬਰਨਡੀਨੋ ਆ, 6ਵਾਂ ਸਭ ਤੋਂ ਵੱਡਾ USA ਦਾ ਇਹ ਡਾਇਓਸੀਜ਼ ਹੈਗਾ ਆ, ਤੇ 1 ਮਿਲੀਅਨ ਦੇ ਕਰੀਬ ਜਿਹੜੇ ਕੈਥੋਲਿਕਸ ਹੈਗੇ ਆ, ਜੋ ਸੈਨ ਬਰਨਡੀਨੋ ਤੇ ਰਿਵਰਸਾਈਡ ਕਾਉਂਟੀ 'ਚ ਰਹਿੰਦੇ ਆ, ਉਹ ਇਸ ਚਰਚ ਨੂੰ ਅਟੈਂਡ ਕਰਨ ਜਾਂਦੇ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਕੀਤਾ ਸੀ ਵੀ ਇਲੀਗਲ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਮ ਦੇ ਉੱਤੇ ਜੋ ਲੋਕ ਆਪਣੇ ਧਾਰਮਿਕ ਸਥਾਨਾਂ ਨੂੰ ਜਾ ਰਹੇ, ਤੁਸੀਂ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਜਿਹੜੀ ਆਜ਼ਾਦੀ ਆ, ਫਰੀਡਮ ਆ, ਫਰੀਡਮ ਆਫ ਰਿਲੀਜਨ ਹੈਗਾ, ਉਹਦੇ ਵਿੱਚ ਜਿਹੜਾ ਆ ਇੰਟਰਫੀਅਰ ਨਹੀਂ ਕਰਨਾ ਚਾਹੀਦਾ ਹੈਗਾ। ਸੋ ਕਾਫੀ ਲੋਕ ਜਿਹੜਾ ਇਸ ਇਸ਼ੂ ਦੇ ਉੱਤੇ ਜੋ ਵਿਰੋਧ ਵੀ ਕਰ ਰਹੇ ਆ। ਉਹਨਾਂ ਨੇ ਇਹ ਕਿਹਾ ਵੀ ਫਰੀਡਮ ਆਫ ਰਿਲੀਜਨ ਨਾਟ ਇਨ ਡੋਨਲਡ ਟਰੰਪਸ ਅਮਰੀਕਾ। ਇਹ ਗੈਬਨ ਨਿਊਸਮ ਨੇ ਐਕਸ ਦੇ ਉੱਤੇ ਲਿਖਿਆ ਸੀ। ਪੀਪਲ ਨਾਓ ਹੈਵ ਟੂ ਚੂਜ਼ ਬਿਟਵੀਨ ਦੇਅਰ ਫੇਥ ਐਂਡ ਦੇਅਰ ਫਰੀਡਮ। ਇਹ ਉਹਨਾਂ ਨੇ ਪਿਛਲੇ ਦਿਨਾਂ ਦੇ ਉੱਤੇ ਐਕਸ ਦੇ ਉੱਤੇ ਲਿਖਿਆ ਸੀ। ਜੀ, ਅਗਲੀ ਗੱਲ ਕਰੀਏ, ਇੱਕ 13 ਸਾਲਾਂ ਦਾ ਜਿਹੜਾ ਮੁੰਡਾ ਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਹ ਉਸ ਦੇ ਉੱਤੇ ਕਥਿਤ ਦੋਸ਼ ਨੇ ਵੀ ਉਸ ਨੇ ਆਤਿਸ਼ਬਾਜ਼ੀ ਚਲਾਈ, ਜਿਸ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਹ ਵਾਈਲਡ ਫਾਇਰ ਲੱਗੀ ਆ। ਇਹ ਲਗੂਨਾ ਬੀਚ ਦੇ ਵਿੱਚ ਜਿਹੜੀ ਰੈਂਚੋ ਫਾਇਰ ਲੱਗੀ ਸੀ, ਉਹ ਅੱਗ ਬੜੀ ਤੇਜ਼ੀ ਦੇ ਨਾਲ ਫੈਲੀ, ਜਿਸ ਕਰਕੇ 100 ਤੋਂ ਵੱਧ ਘਰਾਂ ਨੂੰ ਉੱਥੋਂ ਖਾਲੀ ਕਰਵਾਉਣਾ ਪਿਆ ਸੀਗਾ। ਸੋ ਕਹਿੰਦੇ ਵੀ ਜਿਹੜੇ 100 ਕੈਨੀਅਨ ਹੋਮਸ ਆ, ਉਹਨਾਂ ਦੀ ਇਵੈਕੂਏਸ਼ਨ ਇਸ ਕਰਕੇ
ਹੋਈ ਸੀਗੀ। ਰੈਂਚੋ ਫਾਇਰ ਨੂੰ ਬੁਝਾਉਣ ਦੇ ਲਈ 에ਅਰ ਸਪੋਰਟ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੇ ਰਿਸੋਰਸਿਸ ਆਬਵੀਅਸਲੀ ਲੱਗੇ ਸੀ। 4 ਏਕੜ ਦੇ ਵਿੱਚ ਇਹ ਅੱਗ ਫੈਲੀ ਸੀ, ਪਰ ਉਸ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਕਾਬੂ ਪਾ ਲਿਆ ਗਿਆ ਸੀਗਾ। ਜਿਹੜੇ ਪੁਲਿਸ ਨੇ ਸ਼ੁਰੂਆਤ ਦੇ ਵਿੱਚ 2 ਜਿਹੜੇ ਜੁਵਨਾਈਲਸ ਆ ਉਹਨਾਂ ਨੂੰ ਡਿਟੇਨ ਕੀਤਾ ਸੀ, ਜੋ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਤਾਂ ਵਿਟਨੈਸ ਸੀਗੇ, ਸਸਪੈਕਟ ਨਹੀਂ ਸਨ। ਤੇ ਇਵੈਂਚੁਅਲੀ ਉਹਨਾਂ ਨੂੰ ਇੱਕ ਵੀਡੀਓ ਐਵੀਡੈਂਸ ਮਿਲਿਆ ਜਿਸ ਵਿੱਚ ਇਹ 13 ਸਾਲਾਂ ਦਾ ਜਿਹੜਾ ਟੀਨੇਜਰ ਆ ਉਹ ਆਤਿਸ਼ਬਾਜ਼ੀ ਨੂੰ ਲਾਈਟ ਕਰਦਾ ਆ ਤੇ ਬਾਅਦ ਦੇ ਵਿੱਚ ਉੱਥੋਂ ਦੌੜ ਜਾਂਦਾ ਆ। ਤਾਂ ਉਸ ਤੋਂ ਕੁਛ ਚਿਰ ਬਾਅਦ ਕਹਿੰਦੇ ਵੀ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਉੱਤੇ ਹੁਣ ਫੈਲਨੀ ਰੈਕਲੈਸ ਬਰਨਿੰਗ ਆਫ ਫੋਰੈਸਟ ਲੈਂਡ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ ਤੇ ਇਸ ਟੀਨੇਜਰ ਨੂੰ ਹੁਣ ਪਰਿਵਾਰ ਦੇ ਕੋਲ, ਉਹਦੇ ਪੇਰੈਂਟਸ ਦੇ ਕੋਲ ਛੱਡ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਦਰਜਨਾਂ ਹੀ ਜਿਹੜੀਆਂ ਅੱਗਾਂ ਆ ਲਗੂਨਾ ਬੀਚ ਦੇ ਇਰਦ ਗਿਰਦ ਉਸ ਹਫਤੇ ਦੇ ਵਿੱਚ ਲੱਗੀਆਂ ਸੀ, ਤੇ ਹੁਣ ਕਹਿੰਦੇ ਵੀ ਅੱਗਾਂ ਦਾ ਖਤਰਾ ਇਸ ਲਈ ਵੀ ਜ਼ਿਆਦਾ ਹੈ ਵੀ ਆਉਂਦੇ ਵੀਕ ਦੇ ਵਿੱਚ 100 ਤੋਂ ਉੱਤੇ ਜਿਹੜਾ ਟੈਂਪਰੇਚਰ ਆ ਉਹ ਰਹਿਣ ਵਾਲਾ ਹੈ ਤੇ ਹਿਊਮਿਡਿਟੀ ਕਾਫੀ ਜ਼ਿਆਦਾ ਘਟੇਗੀ, ਜਿਸ ਕਰਕੇ ਅੱਗ ਦਾ ਜਿਹੜਾ ਖਤਰਾ ਆ ਉਹ ਹੋਰ ਵੀ ਜ਼ਿਆਦਾ ਹੋ ਜਾਵੇਗਾ। ਸੋ ਮਾਦਰੇ ਫਾਇਰ ਇਸ ਮੌਕੇ ਜੋ ਉਹ ਵੀ ਸਦਰਨ ਕੈਲੀਫੋਰਨੀਆ 'ਚ ਲੱਗੀ ਹੋਈ ਆ, ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ, ਉਹ ਕੈਲੀਫੋਰਨੀਆ ਦੀ ਇਸ ਸਾਲ ਦੀ ਸਭ ਤੋਂ ਵੱਡੀ ਅੱਗ ਬਣ ਚੁੱਕੀ ਆ। ਹੁਣ ਤੱਕ 125 ਸਕੁਅਰ ਮੀਲ ਦੇ ਵਿੱਚ ਉਹ ਫੈਲੀ ਹੋਈ ਆ ਤੇ ਇਸ ਦੇ ਉੱਤੇ 60% ਤੱਕ ਕਾਬੂ ਪਾਇਆ ਜਾ ਚੁੱਕਾ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਫੀਮਾ ਦਾ ਪ੍ਰਪੋਜ਼ਲ ਆ ਤੇ ਗੈਬਨ ਨਿਊਸਮ ਜੋ ਕੈਲੀਫੋਰਨੀਆ ਦੇ ਗਵਰਨਰ ਆ ਉਹਦੇ ਨਾਲ ਜੋ ਲੜਾਈ ਚੱਲ ਰਹੀ ਹੈਗੀ ਆ, ਇਹ ਆਉਣ ਵਾਲੇ ਸਮੇਂ 'ਚ ਬੜਾ ਗੁੱਡ ਨਹੀਂ ਹੋਊਗਾ, ਖਾਸ ਕਰਕੇ ਜੇ ਕੈਲੀਫੋਰਨੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਨੈਚੁਰਲ ਡਿਜ਼ਾਸਟਰ ਆਉਂਦਾ ਹੈਗਾ। ਕਹਿੰਦੇ ਜਨਵਰੀ ਮਹੀਨੇ 'ਚ ਇੱਕ ਕੈਟੀ ਕਲਾਰਕ ਨਾਮ ਦੀ ਬੀਬੀ, ਜਿਹਦਾ 1 ਬੈਡਰੂਮ ਦੀ ਅਪਾਰਟਮੈਂਟ ਸੀ, ਉਹ ਅੱਗ 'ਚ ਸੜ ਗਈ ਈਟਨ ਫਾਇਰ ਦੇ ਵਿੱਚ, ਤੇ ਉਸ ਟਾਈਮ ਤੇ ਉਹਨੂੰ ਸਿਰਫ $770 ਫੀਮਾ ਵੱਲੋਂ, ਜੋ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ, ਉਹਦੇ ਵੱਲੋਂ ਦਿੱਤੇ ਗਏ ਸੀ ਕੱਪੜਿਆਂ ਲਈ, ਫੂਡ ਲਈ, ਤੇ ਉਹਦਾ ਜਿਹੜਾ ਪੈਟ ਸੀ ਉਹਦੇ ਲਈ। ਤੇ ਆਲਟਾਡੀਨਾ ਟੈਨਟ ਯੂਨੀਅਨ ਜੋ ਆ ਉਹ ਬਹੁਤ ਸਾਰੇ ਲੋਕਾਂ ਦੀ ਫੀਮਾ ਦੀ ਐਪਲੀਕੇਸ਼ਨ ਭਰਨ ਦੇ ਵਿੱਚ ਹੈਲਪ ਕਰ ਰਹੀ ਆ। 1.5 ਲੱਖ ਤੋਂ ਕਰੀਬ ਵੱਧ ਲੋਕ ਡਿਸਪਲੇਸ ਹੋਏ ਆ। ਸੋ ਬਹੁਤ ਸਾਰੇ ਲੋਕ ਕਹਿੰਦੇ ਹੋਣੇ ਆ ਵੀ ਸ਼ਾਇਦ ਜੀ ਇਹ ਪਤਾ ਨਹੀਂ ਡਰਾਉਂਦੇ ਆ ਜੀ, ਨੈਗੇਟਿਵ ਖਬਰ ਆ। 150,000 ਲੋਕ ਜੋ ਲਾਸ ਐਂਜਲਸ ਦੀ ਅੱਗ ਲੱਗੀ ਸੀ ਅਲਟਾਡੀਨਾ ਫਾਇਰ, ਉਹਦੇ ਨਾਲ ਡਿਸਪਲੇਸ ਹੋ ਗਏ ਆ, ਉਹ ਲੂਜ਼ ਕਰ ਗਏ ਸੀ ਆਪਣੇ ਘਰੋਂ ਘਰ, ਬੇਘਰ ਹੋ ਅਜੇ ਗਏ ਆ। ਤੱਕ ਵੀ ਕਈਆਂ ਨੂੰ ਨਹੀਂ ਮਿਲੇ। ਜਾਂ ਇਹ ਪ੍ਰੋ ਪਬਲਿਕਾ ਨੇ ਅੱਜ ਰਿਪੋਰਟ ਕੀਤੀ ਹੈਗੀ ਆ। ਸੋ ਕਹਿੰਦੇ ਵੀ ਜੇ ਕੋਈ ਇਦਾਂ ਦਾ ਡਿਜ਼ਾਸਟਰ ਆਉਂਦਾ ਆ, ਇਸ ਡਿਜ਼ਾਸਟਰ 'ਚ 30 ਲੋਕਾਂ ਦੀ ਮੌਤ ਵੀ ਹੋਈ ਸੀ, 16,000 ਬਿਲਡਿੰਗਾਂ ਸੜ ਕੇ ਸਵਾਹ ਹੋ ਗਈਆਂ, ਬਾਕੀ ਕਿੰਨੇ ਜਾਣੇ ਡਿਸਪਲੇਸ ਹੋਏ ਆ। ਤੇ ਆਉਣ ਵਾਲੇ ਸਮੇਂ 'ਚ ਜੋ ਰਿਲੇਸ਼ਨ ਚੱਲ ਰਿਹਾ ਹੈਗਾ ਟਰੰਪ ਹੋਣਾ ਦਾ, ਫੀਮਾ ਦਾ ਤੇ ਗਵਰਨਰ ਦੇ ਨਾਲ, ਇਹ ਕੈਲੀਫੋਰਨੀਆ ਲਈ ਬੜਾ ਗੁੱਡ ਨਹੀਂ ਹੋਊਗਾ। ਕੈਲੀਫੋਰਨੀਆ ਦੇ ਵਿੱਚ $40 ਬਿਲੀਅਨ ਦੇ ਕਰੀਬ ਜੋ ਰਿਕਵਰੀ ਦੇ ਲਈ ਫਾਇਰ ਜੋ ਹੋਈ ਸੀ ਉਸ ਟਾਈਮ ਦੇ ਉੱਤੇ ਅਪਰੂਵ ਕੀਤਾ ਗਿਆ ਸੀਗਾ। $16.8 ਬਿਲੀਅਨ ਫੀਮਾ ਦਾ ਵੀ ਪ੍ਰਾਪਰਟੀਜ਼, ਇਨਫਰਾਸਟ੍ਰਕਚਰ ਤੇ ਡਿਬਰੀ ਨੂੰ ਰਿਮੂਵ ਕਰਨ ਦੇ ਲਈ ਦਿੱਤਾ ਗਿਆ ਸੀ। ਉਹ ਔਨ ਦਾ ਟਾਪ ਆਫ ਇਟ ਕਹਿੰਦੇ ਵੀ $140 ਮਿਲੀਅਨ ਇੰਡੀਵਿਜੂਅਲ ਸਰਵਾਈਵਰਸ ਨੂੰ ਦਿੱਤਾ ਗਿਆ ਪਿਛਲੇ ਸਮੇਂ ਦੇ ਵਿੱਚ, ਜਦੋਂ ਪਿਛਲੀ ਵਾਰੀ ਅੱਗਾਂ ਲੱਗੀਆਂ ਸੀਗੀਆਂ। ਸੋ ਫਿਊਚਰ 'ਚ ਕੀ ਹੁੰਦਾ ਆ, ਇਹਦੇ ਤੇ ਇੱਕ ਵੱਡਾ ਕੁਐਸਚਨ ਮਾਰਕ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੋਰ ਕਈ ਸਟੇਟਾਂ ਦੇ ਵਿੱਚ ਵੀ ਨੈਚੁਰਲ ਡਿਜ਼ਾਸਟਰ ਆਏ ਆ, ਉੱਥੇ ਇੰਨੀ ਜ਼ਿਆਦਾ ਜਿਹੜੀ ਫੀਮਾ ਵੱਲੋਂ ਹੈਲਪ ਨਹੀਂ ਦਿੱਤੀ ਗਈ ਹੈਗੀ। ਹਾਲਾਂਕਿ ਹੁਣ ਟੈਕਸਸ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਵੀ ਸ਼ੁੱਕਰਵਾਰ ਨੂੰ ਉਹ ਜਾ ਵੀ ਰਹੇ ਆ ਤੇ ਹੋਰ ਵੀ ਜਿਹੜੀ ਹੈਲਪ ਆ ਉਹ ਕਰਨਗੇ, ਪਰ ਵਰਜੀਨੀਆ 'ਚ ਇੱਕ ਨੈਚੁਰਲ ਡਿਜ਼ਾਸਟਰ ਆਇਆ ਸੀ, ਉੱਥੇ ਵੀ ਨਹੀਂ ਹੈਲਪ ਕੀਤੀ ਗਈ। ਇੱਕ ਹੋਰ ਸਟੇਟ ਆ ਜਿੱਦਾਂ ਮੇਰੇ ਸਾਹਮਣੇ ਨਹੀਂ ਆ ਰਹੀ, ਉੱਥੇ ਵੀ ਜਿਹੜੀ ਕੋਈ ਏਡੀ ਜ਼ਿਆਦਾ ਹੈਲਪ ਨਹੀਂ ਕੀਤੀ ਗਈ। ਕੈਲੀਫੋਰਨੀਆ ਦਾ ਜਿਹੜਾ ਬਜਟ ਆ $12 ਬਿਲੀਅਨ ਦਾ ਡੈਫਿਸਿਟ ਦੇ ਵਿੱਚ ਹੈਗਾ ਆ। ਸੋ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਪਿਛਲੀ ਖਬਰ ਤੁਸੀਂ ਦੇਖਿਆ ਹੀ ਆ, ਇੱਕ ਵੱਡੀ ਅੱਗ ਨਾਲ 80,000 ਏਕੜ ਤੱਕ ਜਿਹੜੇ ਸੜ ਕੇ ਸੁਆਹ ਹੋ ਚੁੱਕੇ ਆ। ਸੋ ਜੇ ਨੈਚੁਰਲ ਡਿਜ਼ਾਸਟਰ ਕਿਸੇ ਤਰ੍ਹਾਂ ਦਾ ਵੀ, ਭੂਚਾਲ, ਅੱਗ ਜਾਂ ਫਲੱਡ ਵੀ ਆਉਂਦੇ ਹੈਗੇ ਆ, ਤੇ ਉਹਦੇ ਲਈ ਕਾਫੀ ਖਤਰੇ ਵਾਲੀ ਘੰਟੀ ਹੈਗੀ ਆ ਫਾਈਨੈਂਸ਼ੀਅਲ ਏਡ ਦੀ ਫੀਮਾ ਵੱਲੋਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਤੇ ਜਾਈਏ,
ਸੀਕ੍ਰੇਟ ਸਰਵਿਸ ਦੇ 6 ਉਹ ਏਜੰਟਸ ਜਿਹੜੇ ਉਸ ਟਾਈਮ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਸੀਗੇ ਜਦ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਕੀਤਾ ਗਿਆ ਸੀ ਜੁਲਾਈ 2024 ਦੇ ਵਿੱਚ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਆ। ਕਹਿੰਦੇ ਵੀ ਇਹ ਜਿਹੜਾ ਇਨਸੀਡੈਂਟ ਵਾਪਰਿਆ ਸੀਗਾ ਪੈਂਸਿਲਵੇਨੀਆ ਦੇ ਜਿਹੜਾ ਬਟਲਰ ਸ਼ਹਿਰ ਆ ਉੱਥੇ, ਜਿੱਥੇ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਇੱਕ ਜਿਹੜਾ ਫਾਇਰ ਫਾਈਟਰ ਉਸ ਦਿਨ ਜੋ ਅਟੈਂਡ ਕਰ ਰਿਹਾ ਸੀ ਟਰੰਪ ਹੁਣਾਂ ਦੀ ਇਸ ਕੈਂਪੇਨ ਰੈਲੀ ਨੂੰ, ਉਸ ਦੀ ਮੌਤ ਹੋਈ ਸੀ ਜਿਸ ਦਾ ਨਾਮ ਕੌਰੀ ਕੰਪਰਟੋਰ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਕਹਿੰਦੇ ਵੀ ਕਾਊਂਟਰ ਸਨਾਈਪਰ ਸੀਗੇ ਟਰੰਪ ਹੁਣਾਂ ਦੀ ਸੀਕ੍ਰੇਟ ਸਰਵਿਸ ਦੇ ਵੱਲੋਂ ਔਨ ਸਾਈਟ ਜਿਹੜੇ ਸੀਗੇ, ਉਹਨਾਂ ਨੇ ਇਸ ਸ਼ੂਟਰ ਨੂੰ ਜਿਹੜਾ ਉਹ ਮਾਰ ਦਿੱਤਾ ਸੀ। 20 ਸਾਲਾ ਥਾਮਸ ਮੈਥਿਊ ਕ੍ਰੁਕਸ ਸੀਗਾ ਜਿਸ ਨੇ ਇਸ ਘਟਨਾ ਨੂੰ ਗੋਲੀकांड ਨੂੰ ਅੰਜਾਮ ਦਿੱਤਾ ਸੀਗਾ। ਸੋ ਕਹਿੰਦੇ ਵੀ ਜਿਹੜੇ 6 ਏਜੰਟਸ ਆ ਹੁਣ ਉਹਨਾਂ ਨੂੰ ਸਸਪੈਂਸ਼ਨ ਜਿਹੜੀ ਦਿੱਤੀ ਗਈ ਆ ਕਿਉਂਕਿ ਉਹਨਾਂ ਦੀ ਕਾਰਜਕਾਰੀ ਠੀਕ ਨਹੀਂ ਸੀ, ਉਹਨਾਂ ਦਾ ਫੇਲੀਅਰ ਜਿਹੜਾ ਉਹ ਹੋਇਆ ਜਿਸ ਕਰਕੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਉੱਤੇ ਇਹ ਗੋਲੀ ਚਲਾਉਣ ਦੇ ਵਿੱਚ ਜਿਹੜਾ ਕ੍ਰੁਕਸ ਸੀਗਾ ਉਹ ਕਾਮਯਾਬ ਜਿਹੜਾ ਉਹ ਹੋ ਗਿਆ ਸੀਗਾ। ਸੋ ਕਾਫੀ ਜ਼ਿਆਦਾ ਉਦੋਂ ਸਭ ਨੂੰ ਪਤਾ ਵੀ ਹੋ ਹੱਲਾ ਪਿਆ ਸੀਗਾ, ਰੌਲਾ ਰੱਪਾ ਜਿਹੜਾ ਉਹ ਪੂਰਾ ਜਿਹੜਾ ਉਹ ਪਿਆ, ਤੇ ਜਿਹੜੀ ਉਸ ਟਾਈਮ ਤੇ ਸੀਕ੍ਰੇਟ ਸਰਵਿਸ ਦੀ ਮੇਨ ਡਾਇਰੈਕਟਰ ਸੀ ਉਸ ਨੂੰ ਵੀ ਅਸਤੀਫਾ ਜਿਹੜਾ ਉਹ ਦੇਣਾ ਪਿਆ ਸੀ। ਵੱਡੇ ਵੱਡੇ ਲੋਕਾਂ ਦੇ ਜਿਹੜੇ ਆ ਉਹਦੇ ਉੱਤੇ ਜਿਹੜੇ ਗਾਜ ਡਿੱਗੀ ਤੇ ਇਵੈਂਚੁਅਲੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਉਹਨਾਂ ਦੀ ਜਿਹੜੀ ਜਿੱਤ ਵੀ ਹੋਈ ਸੀ ਇਹਨਾਂ ਇਲੈਕਸ਼ਨ ਦੇ ਵਿੱਚ। ਸੋ ਕਹਿੰਦੇ ਵੀ ਇਹ ਡਿਸਪਲਿਨਰੀ ਐਕਸ਼ਨ ਇਹਨਾਂ 6 ਏਜੰਟਸ ਦੇ ਉੱਤੇ ਇਸ ਲਈ ਜਿਹੜਾ ਉਹ ਆਇਆ ਹੈਗਾ। ਕਹਿੰਦੇ ਵੀ ਹੋ ਸਕਦਾ ਵੀ ਇਹ ਜਿਹੜੀਆਂ ਸਸਪੈਂਸ਼ਨਸ ਆ 10 ਤੋਂ 42 ਦਿਨਾਂ ਦੀਆਂ ਮਹਿਜ ਜਿਹੜੀਆਂ ਉਹ ਹੋ ਸਕਦੀਆਂ ਆ ਏਜੰਸੀ ਦੇ ਆਪਣੇ ਜਿਹੜੇ ਪ੍ਰੋਸੈਸਿਸ ਆ ਐਕਸ਼ਨਸ ਆ ਉਸ ਦੇ ਆਧਾਰ ਦੇ ਉੱਤੇ। ਜੀ, ਅਗਲੀ ਖਬਰ 'ਤੇ ਚੱਲੀਏ ਤੇ ਜੋ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਦੇ ਦਿੱਤਾ ਵੀ ਹਾਂ ਉਹ ਫਾਇਰ ਕਰ ਸਕਦੇ ਆ ਲੋਕਾਂ ਨੂੰ। ਹੁਣ ਜਿਹੜੇ ਫੈਡਰਲ ਵਰਕਰਸ ਆ ਉਹਨਾਂ ਦੇ ਵਿੱਚ ਬਹੁਤ ਡਰ ਵਾਲਾ ਮਾਹੌਲ ਬਣਿਆ ਹੋਇਆ ਆ ਇਸ ਰੂਲਿੰਗ ਤੋਂ ਬਾਅਦ, ਤੇ ਉਹ ਇਹ ਕਹਿ ਰਿਹਾ ਵੀ ਅਸੀਂ ਤਾਂ ਇੱਕ ਤਾਂ ਟੋਸਟ ਹੈਗੇ ਆ, ਕਹਿੰਦੇ ਵੀ ਆਰ ਟੋਸਟ, ਤੇ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਜਿਹੜਾ ਕੱਢ ਕੇ ਬਾਹਰ ਮਾਰਨਾ ਹੈਗਾ ਆ। ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇਸੇ ਮੰਗਲਵਾਰ ਨੂੰ ਜਿਹੜਾ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਸੀ ਵੀ ਹਾਂ ਉਹ ਫੈਡਰਲ ਵਰਕਰਸ ਨੂੰ, ਫੈਡਰਲ EMPLOYEES ਨੂੰ ਉਹ ਫਾਇਰ ਕਰ ਸਕਦੇ ਹੈਗੇ ਆ। ਇਸ ਤੋਂ ਬਾਅਦ ਜਿਹੜੇ ਫੈਡਰਲ EMPLOYEES ਆ ਬਹੁਤ ਸਾਰੇ ਉਹਨਾਂ ਨੇ ਸਿਗਨਲ ਗਰੁੱਪ ਦੇ ਉੱਤੇ ਚੈਟਸ ਕਰਨੀਆਂ ਸ਼ੁਰੂ ਕਰ ਦਿੱਤੀਆਂ, ਫੋਨਾਂ ਦੇ ਉੱਤੇ ਯੂਨੀਅਨਸ ਵਾਲਿਆਂ ਨੇ ਵੀ ਜਿਹੜਾ ਆ ਤੇ ਕੀ ਐਕਸ਼ਨ ਲੈਣਾ ਹੈਗਾ, ਤੇ ਬਹੁਤ ਸਾਰੇ ਜਿਹੜੇ ਫੈਡਰਲ EMPLOYEES ਆ ਉਹਨਾਂ ਨੇ ਆਪਣੇ ਰੈਜ਼ੂਮੇ ਵਗੈਰਾ ਵੀ ਅਪਡੇਟ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਹੋਰ ਕਿਤੇ ਜਿਹੜੀ ਜੌਬ ਆ ਜੇ ਲੱਭਣੀ ਹੋਵੇ ਤੇ ਉਹਨਾਂ ਲਈ ਉਹ ਕੋਸ਼ਿਸ਼ ਕਰ ਸਕਦੇ ਹੈਗੇ ਆ। 19 ਦੇ ਕਰੀਬ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਵਿੱਚ ਲੇ ਆਫ ਹੋਈ ਆ, ਤੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ। ਕਈ ਏਜੰਸੀਆਂ ਦਾ ਜਿੱਦਾਂ US ਏਡ ਵਗੈਰਾ ਆ ਰਹੀਆਂ ਤਾਂ ਟੋਟਲੀ ਹੁਣ ਬੰਦ ਹੀ ਹੋ ਗਈਆਂ ਹੈਗੀਆਂ। ਡੋਜ ਜਿਹਦੇ ਹੈਡ ਇਲੋਨ ਮਸਕ ਹੋਣੀ ਸੀਗੇ, ਉਹਨਾਂ ਨੇ ਕਾਫੀ ਲੋਕਾਂ ਨੂੰ ਤੋਰਿਆ ਸੀ, ਮੇਰੇ ਖਿਆਲ ਨਾਲ 100,000 ਦੇ ਕਰੀਬ ਹੋ ਗਏ ਸੀ ਫੈਡਰਲ EMPLOYEES, ਤੇ ਹਾਲਾਂਕਿ ਉਹ ਹੁਣ ਕਾਫੀ ਜ਼ਿਆਦਾ ਵਿਰੋਧ ਕਰ ਰਹੇ ਆ ਵੀ ਜੇ $5 ਟ੍ਰਿਲੀਅਨ ਦਾ ਆਉਣ ਵਾਲੇ ਸਾਲਾਂ 'ਚ ਡੈਫਿਸਿਟ ਵਧਾਉਣਾ ਹੀ ਸੀ ਤਾਂ ਫਿਰ ਉਹ ਲੋਕਾਂ ਨੂੰ ਲੇ ਆਫ ਕਰਨ ਦੀ ਜਾਂ ਉਹਨਾਂ ਨੂੰ ਕੱਢਣ ਦੀ ਕੀ ਜ਼ਰੂਰਤ ਸੀਗੀ। ਸੋ ਕਹਿੰਦੇ ਭਈ ਐਟਲੀਸਟ 40 ਦੇ ਕਰੀਬ ਜਿਹੜੇ ਡਿਸਮਿਸਲ ਐਕਸ਼ਨ ਸੀਗੇ ਉਹ ਵੱਖ-ਵੱਖ 17 ਏਜੰਸੀ ਦੇ ਵਿੱਚ ਇਸ ਵੇਲੇ ਅੰਡਰਵੇ ਹੈਗੇ ਆ। ਜੀ, ਇੱਕ ਪਾਸੇ ਜਿਹੜਾ ਹਰਜੋਤ ਸਿੰਘ ਜੀ ਆਪਾਂ ਫੈਡਰਲ ਲੈਵਲ ਦੇ ਉੱਤੇ ਇਹ ਦੇਖ ਰਹੇ ਆ, ਉਧਰ ਗਵਰਨਰ ਨਿਊਸਮ ਨੇ ਮੈਨੂੰ ਯਾਦ ਆ ਕੁਝ ਮਹੀਨੇ ਪਹਿਲਾਂ ਇਹ ਐਲਾਨ ਕੀਤਾ ਸੀਗਾ ਵੀ ਜਿਹੜੇ ਸਟੇਟ ਦੇ ਮੁਲਾਜ਼ਮ ਆ ਉਹਨਾਂ ਨੂੰ ਮੁੜ ਦੁਬਾਰਾ ਕੰਮ ਤੇ ਉੱਤੇ ਆਉਣਾ ਪੈਣਾ ਆ, ਪਰ ਉਹਨਾਂ ਨੇ ਆਪਣੇ ਉਸ ਫੈਸਲੇ ਨੂੰ ਬੈਕ ਟਰੈਕ ਜਿਹੜਾ ਉਹ ਕਰ ਲਿਆ। ਘੱਟੋ ਘੱਟ 4 ਦਿਨ ਸਟੇਟ ਦੇ EMPLOYEES ਨੂੰ ਕੰਮ ਦੇ ਉੱਤੇ ਸੱਦਣ ਦੀ 1 ਜੁਲਾਈ ਦੀ ਤਰੀਕ ਰੱਖੀ ਗਈ ਸੀਗੀ ਵੀ ਆਪਰੇਸ਼ਨਲ ਨੈਸੈਸਿਟੀ ਨੂੰ ਜਿਹੜਾ ਉਹ ਦੇਖਦੇ ਹੋਏ ਵੀ ਘੱਟੋ ਘੱਟ 4 ਦਿਨ ਆਫਿਸ 'ਚ ਆ ਕੇ ਕੰਮ ਕਰਨ, ਪਰ ਇਹ ਜਿਹੜੀ ਡੈਡਲਾਈਨ ਆ ਉਹ ਚੇਂਜ ਕਰ ਦਿੱਤੀ ਗਈ ਆ, ਉਸ ਨੂੰ ਹਟਾ ਦਿੱਤਾ ਗਿਆ ਆ। ਕੈਲ HR ਜੋ ਕਿ ਕਹਿੰਦੇ ਰਿਪਰੈਜ਼ੈਂਟ ਕਰਦੀ ਹੈ ਗਵਰਨਰ ਹੁਣਾਂ ਨੂੰ ਇਸ ਬਾਰਗੇਨਿੰਗ ਦੇ ਵਿੱਚ, ਉਹਨਾਂ ਨੇ ਜਿਹੜੇ ਪਬਲਿਕ EMPLOYEE ਯੂਨੀਅਨਸ ਆ ਉਹਨਾਂ ਦੇ ਨਾਲ ਡੀਲਸ ਨੈਗੋਸ਼ੀਏਟ ਕੀਤੀਆਂ ਤੇ ਕਹਿੰਦੇ ਵੀ ਕਾਮਿਆਂ ਨੂੰ ਇੱਕ ਹਿਸਾਬ ਦੇ ਨਾਲ ਕੈਲੀਫੋਰਨੀਆ 'ਚ ਸੁੱਖ ਦਾ ਸਾਹ ਮਿਲਿਆ। ਬਹੁਤ ਸਾਰੇ ਅਜਿਹੇ ਹਰਜੋਤ ਸਿੰਘ ਜੀ ਜਿਹੜੇ ਸਟੇਟ ਦੇ ਮੁਲਾਜ਼ਮ ਹੁਣ ਹੈਗੇ ਆ ਜੋ ਕਿ ਪਹਿਲਾਂ ਫੈਡਰਲ ਮੁਲਾਜ਼ਮ ਸੀਗੇ,
ਆਈਦਰ ਜਾਂ ਤੋੜ ਦਿੱਤੇ ਗਏ ਜਾਂ ਉਹਨਾਂ ਨੇ ਵਲੰਟੀਅਰ ਰਿਟਾਇਰਮੈਂਟ ਲੈ ਕੇ ਦੂਜੇ ਪਾਸੇ ਨੂੰ ਜਿਹੜੇ ਉਹ ਆਏ ਆ। ਹੁਣ ਤਾਂ ਉਹ ਵੀ ਕਹਿੰਦੇ ਆ ਵੀ ਜਿਉਂਦਾ ਰਵੇ ਨਿਊਸਮ, ਸਾਨੂੰ ਆਉਣ ਦੀ ਜਿਹੜੀ ਆ ਉਹ ਲੋੜ ਨਹੀਂ ਜਿਹੜੀ ਉਹ ਇੱਥੇ ਪੈਂਦੀ। ਪਰ ਤੁਸੀਂ ਦੇਖੋ ਵੀ ਕਿੰਨਾ ਫਰਕ ਆ ਫੈਡਰਲ ਲੈਵਲ ਦੀ ਪਾਲਿਸੀ ਦੇ ਉੱਤੇ ਤੇ ਸਟੇਟ ਲੈਵਲ ਦੀ ਪਾਲਿਸੀ ਦੇ ਉੱਤੇ, ਜਿਹੜਾ ਉਹ ਕਿੰਨਾ ਜ਼ਿਆਦਾ ਫਰਕ ਜਿਹੜਾ ਉਹ ਹੈਗਾ। ਉਹ ਇੱਕ ਜਾਣੇ ਦੇ ਨਿੱਜੀ ਵਿਚਾਰ ਸੀਗੇ, ਮੈਂ ਸਾਰਿਆਂ ਲਈ ਨਹੀਂ ਉਹ ਚੀਜ਼ ਜਿਹੜੀ ਉਹ ਆਖ ਰਿਹਾ। ਕਈਆਂ ਨੂੰ ਇਹ ਚੰਗੀ ਲੱਗਦੀ ਹੋਊਗੀ, ਕਈਆਂ ਨੂੰ ਜਿਹੜਾ ਉਹ ਨਹੀਂ ਲੱਗੂਗੀ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਟੇਟ ਵਰਕਰਸ ਆ ਉਹਨਾਂ ਨੇ ਆਪਣੇ ਯੂਨੀਅਨਸ ਦੇ ਥਰੂ ਇਹ ਇਵੈਂਚੁਅਲੀ ਗਵਰਨਰ ਤੋਂ ਮਨਵਾ ਲਿਆ ਵੀ ਇੰਨੇ ਦਿਨ ਕੰਮ ਦੇ ਉੱਤੇ ਆਉਣ ਦੀ ਜ਼ਰੂਰਤ ਨਹੀਂ ਹੈਗੀ। ਤੇ ਇਹ ਜਿਹੜਾ ਪੌਜ਼ ਲੱਗਾ ਆ, ਇਹ ਕਹਿੰਦੇ ਵੀ ਇਹ ਡਾਇਰੈਕਟ ਰਿਜ਼ਲਟ ਆ। ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਆ ਉਹ ਇਹ ਕਹਿੰਦੇ ਵੀ ਡਾਇਰੈਕਟ ਰਿਜ਼ਲਟ ਆ ਵੀ ਉਹਨਾਂ ਦੇ ਜਿਹੜੇ ਮੈਂਬਰਸ ਆ ਫਾਈਟ ਬੈਕ ਜਿਹੜਾ ਉਹ ਕਰ ਰਹੇ ਹੈਗੇ ਆ। ਇਹ ਵੀ ਅੰਦਰੂਨੀ ਤੌਰ ਦੇ ਉੱਤੇ ਪਤਾ ਲੱਗਾ ਸੀਗਾ ਵੀ ਕਿਉਂਕਿ ਇਹ ਕੰਮ ਅੱਜ ਤੋਂ ਨਹੀਂ, ਕਦੋਂ ਤੋਂ ਜਿਹੜਾ ਉਹ ਵਰਕ ਫਰੋਮ ਹੋਮ ਦਾ ਚੱਲਦਾ ਆ ਰਿਹਾ ਆ। ਤੇ ਹੁਣ ਇਹ ਵੀ ਜਿਹੜਾ ਦੱਸਿਆ ਜਾ ਰਿਹਾ ਵੀ ਜੇ ਇੰਨੇ ਜ਼ਿਆਦਾ ਕੰਮ ਦੇ ਉੱਤੇ ਸਾਧਦੇ ਤਾਂ ਉੱਥੇ ਬੈਠਣ ਨੂੰ ਕਹਿੰਦੇ ਵੀ ਸਾਧਨ ਨਹੀਂ ਹੈਗੇ। ਇਹ ਉਦੋਂ ਦੇ ਇੰਟਰਨਲ ਇੰਪਲੋਈਜ਼ ਨੇ ਜਿਹੜਾ ਉਹ ਦੱਸਿਆ ਆ। ਪਰ ਬਹੁਤ ਸਾਰੇ ਲੋਕ ਇਸ ਗੱਲੋਂ ਵੀ ਨਿਰਾਸ਼ ਰਹਿੰਦੇ ਆ ਜਦੋਂ ਕੈਲੀਫੋਰਨੀਆ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਆ ਵੀ ਕੰਮਕਾਰ ਜਿਹੜਾ ਉਹ ਢਿੱਲਾ ਜਿਹੜਾ ਉਹ ਚੱਲ ਰਿਹਾ ਆ। ਸੋ ਕਈਆਂ ਦੇ ਲਈ ਇਹ ਗੱਲ ਸੱਚ ਹੋਊਗੀ, ਕਈਆਂ ਦੇ ਲਈ ਇਹ ਗੱਲ ਗਲਤ ਜਿਹੜੀ ਉਹ ਹੋ ਸਕਦੀ ਆ। ਪਰ ਓਵਰਆਲ ਕੈਲੀਫੋਰਨੀਆ ਦੇ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਜਿਹੜਾ ਮਿਨੀਮਮ 4 ਦਿਨ ਕੰਮ ਤੇ ਜਾਣ ਵਾਲੀ ਗੱਲ ਆ ਉਸ ਤੋਂ ਜਿਹੜੀ ਹੁਣ ਵੱਡੀ ਰਾਹਤ ਆਲਰੇਡੀ ਮਿਲ ਚੁੱਕੀ ਆ। ਜੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਾਂ ਸਵੇਰੇ ਵੀ ਲਿਸਟ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਈ ਮੁਲਕਾਂ ਨੂੰ 10, 25, 40% ਤੇ ਜਿਹੜਾ ਟੈਰਿਫ ਦੇ ਲੈਟਰ ਭੇਜ ਦਿੱਤੇ ਆ। ਤੇ ਸਵੇਰ ਦੀ ਖਬਰ ਤੋਂ ਬਾਅਦ ਹੁਣ ਉਹਨਾਂ ਨੇ ਬ੍ਰਾਜ਼ੀਲ ਨੂੰ ਥ੍ਰੈਟਨਿੰਗ ਕੀਤਾ ਹੈ ਵੀ ਤੁਹਾਡੇ ਤੇ 50% ਜਿਹੜਾ ਟੈਰਿਫ ਆ ਉਹ ਲੱਗਣ ਜਾ ਰਿਹਾ ਅਗਸਤ 1 ਤੋਂ। ਜੋ ਉੱਥੇ ਦੇ ਮੁਲਕ ਦਾ ਪ੍ਰੈਜ਼ੀਡੈਂਟ ਲੂਇਸ ਇਨੇਸੀਓ ਲੂਲਾ ਦਾ ਸਿਲਵਾ ਹੈਗਾ ਆ, ਇਹ ਆਪਾਂ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਵੀ ਪਾਇਆ ਹੈਗਾ। ਸੋ ਉਹਦਾ ਜਿਹੜਾ ਇੱਕ ਓਪੋਨੈਂਟ ਹੈਗਾ ਆ ਬੋਲਸੋਨਾਰੋ, ਉਹ ਟਰੰਪ ਉਹਨਾਂ ਦੇ ਬੜੇ ਲਾਗੇ ਹੈਗਾ ਆ। ਤੇ ਬ੍ਰਾਜ਼ੀਲ ਵਾਲੇ ਕਹਿੰਦੇ ਸਾਡਾ ਇੰਡੀਪੈਂਡੈਂਟ ਮੁਲਕ ਆ ਤੇ ਅਸੀਂ ਜੋ ਵੀ ਮੁਲਕ 'ਚ ਕਰਨਾ ਚਾਹੁੰਦੇ ਆ ਉਹ ਸਾਡੀ ਮਰਜ਼ੀ ਹੈਗੀ ਆ ਤੇ ਸਾਡੇ ਤੇ ਤੁਸੀਂ ਧੱਕਾ ਨਹੀਂ ਕਰ ਸਕਦੇ ਹੈਗੇ। 21 ਮੁਲਕਾਂ ਨੂੰ ਆਲਰੇਡੀ ਜਿਹੜੇ ਲੈਟਰਸ ਆ ਉਹ ਜਾ ਚੁੱਕੇ ਆ ਇਸ ਹਫ਼ਤੇ ਤੇ ਬ੍ਰਾਜ਼ੀਲ ਨੂੰ ਹੁਣ 50% ਟੈਰਿਫ ਵਾਲਾ ਜਿਹੜਾ ਲੈਟਰ ਆ ਉਹ ਜਾ ਰਿਹਾ। ਜੀ। ਉਹ ਕਹਿੰਦੇ ਵੀ ਤੁਸੀਂ ਸਿੱਧੇ ਤੌਰ ਦੇ ਉੱਤੇ ਸਾਡੇ ਇੱਥੇ ਪੋਲੀਟੀਕਲ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਬ੍ਰਾਜ਼ੀਲ ਵਾਲੇ ਆ ਉਹ ਰਾਸ਼ਟਰਪਤੀ ਟਰੰਪ ਹੋਣਾ ਨੂੰ ਇਸ ਤਰੀਕੇ ਨਾਲ ਕਹਿ ਰਹੇ ਆ, ਕਹਿੰਦੇ ਵੀ ਤੁਸੀਂ ਵਿਚ ਹੰਟ ਕਰ ਰਹੇ ਆ ਮੇਰੇ ਯਾਰ ਮੇਰੇ ਮਿੱਤਰ ਬੋਲਸੋਨਾਰੋ ਦੇ ਉਲਟ, ਇਸ ਲਈ ਤੁਹਾਡੇ ਤੇ 50% ਜਿਹੜਾ ਉਹ ਟੈਰਿਫ ਲਾਇਆ ਜਿਹੜਾ ਉਹ ਜਾ ਰਿਹਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਇਹ ਕਿੰਨੀ ਕੁ ਗੱਲ ਲੋਕ ਜਿਹੜੇ ਆ ਉੱਥੋਂ ਦੇ ਉਹਨਾਂ ਨੂੰ ਠੀਕ ਲੱਗਦਾ ਜਾਂ ਇੱਥੋਂ ਵਾਲੇ ਲੋਕ ਵੀ ਕਿੱਦਾਂ ਕਮਾਉਂਦੇ ਆ ਵੀ ਦੂਜੇ ਮੁਲਕਾਂ ਦੀ ਸਿਆਸਤ ਦੇ ਵਿੱਚ ਟੈਰਿਫ ਦੇ ਜ਼ਰੀਏ ਇਸ ਤਰੀਕੇ ਦੇ ਨਾਲ ਕੁੰਡੀ ਜਿਹੜੀ ਫਸਾਉਣੀ ਜਾਇਜ਼ ਆ ਜਾਂ ਨਹੀਂ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਕੈਲੀਫੋਰਨੀਆ ਦੇ ਗਵਰਨਰ ਸਾਊਥ ਕੈਰੋਲੀਨਾ ਦਾ ਜਿਹੜਾ ਉਹ ਦੌਰਾ ਕਰ ਰਹੇ ਆ। ਇਸ ਦੇ ਨਾਲ ਇੱਕ ਵਾਰੀ ਫਿਰ 2028 ਦੇ ਵਿੱਚ ਗੈਵਿਨ ਨਿਊਸਮ ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੀ ਚਰਚਾ ਜਿਹੜੀ ਆ ਉਹ ਦੁਬਾਰਾ ਛਿੜ ਚੁੱਕੀ ਆ। 2026 ਦੇ ਵਿੱਚ ਮਿਡ ਟਰਮ ਰੇਸਿਸ ਜਿਹੜੀਆਂ ਉਹ ਆ ਰਹੀਆਂ ਆ ਤੇ ਨਿਊਸਮ ਜਿਹੜੇ ਅਰਜ਼ ਕਰ ਰਹੇ ਆ, ਕਹਿ ਰਹੇ ਆ ਆਪਣੇ ਲੋਕਲ ਡੈਮੋਕ੍ਰੇਟ ਲੀਡਰਸ ਤੇ ਵੋਟਰਸ ਨੂੰ ਵੀ ਉਹ ਆਪਣੀ ਇਸ ਮੌਜੂਦਾ ਪੋਲੀਟੀਕਲ ਮੂਵਮੈਂਟ ਦੇ ਵਿੱਚ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਤੇ ਐਫਰਟਸ ਜਿਹੜੇ ਉਹ ਫੋਕਸ ਕਰਨ ਮਿਡ ਟਰਮ ਇਲੈਕਸ਼ਨਸ ਦੇ ਉੱਤੇ। ਪਾਲਮੈਟੋ ਸਟੇਟ ਨੂੰ ਜਿਹੜਾ 2 ਦਿਨਾਂ ਦਾ ਇਹਨਾਂ ਦਾ ਇਹ ਦੌਰਾ ਉੱਥੇ ਰਿਹਾ ਆ। ਹਾਲ ਦੀ ਘੜੀ ਉਹਨਾਂ ਨੇ ਡਾਇਰੈਕਟਲੀ ਕਮਿਟ ਨਹੀਂ ਕੀਤਾ ਵੀ 2028 ਦੀ ਰੇਸ ਦੇ ਵਿੱਚ ਉਹ ਰਨ ਕਰਨਗੇ, ਪਰ ਜੇ ਦੇਖਿਆ ਜਾਵੇ ਜਾਂ ਉਹਨਾਂ ਦੇ ਕਾਰਜਕਾਰੀ ਨੂੰ ਜਿਹੜਾ ਉਹ ਦੇਖਿਆ ਜਾਵੇ ਤਾਂ ਜਿੱਦਾਂ ਦੇ ਉਹਨਾਂ ਦੇ ਐਕਸ਼ਨਸ ਜਿਹੜੇ ਉਹ ਚੱਲ ਰਹੇ ਆ ਲੱਗ ਇਹੀ ਰਿਹਾ ਆ ਉਹ ਤਾਂ 2024 ਦੇ ਵਿੱਚ ਵੀ ਇਲੈਕਸ਼ਨ ਦੇ ਲਈ ਰੈਡੀ ਸੀਗੇ, ਪਰ ਉਹ ਆ ਵੀ ਬਾਈਡਨ ਹੁਣਾਂ ਨੇ ਕਿਸੇ ਨੂੰ ਮੋਹਰੇ ਹੀ ਜਿਹੜਾ ਆ ਉਹ ਨਹੀਂ ਆਉਣ ਦਿੱਤਾ, ਨਾ ਹੀ ਜਿਹੜੀ ਐਸਟੈਬਲਿਸ਼ਮੈਂਟ ਆ ਡੈਮੋਕ੍ਰੇਟ ਪਾਰਟੀ ਦੀ ਉਹਨਾਂ ਨੇ ਕਿਸੇ ਨੂੰ ਜਿਹੜਾ ਉਹ ਆਉਣ ਦਿੱਤਾ ਹੈਗਾ ਆ। ਉੱਥੇ ਜਿਹੜੇ ਕਾਂਗਰਸਮੈਨ ਜਿਮ ਕਲਾਈਬਰਨ ਉੱਥੋਂ ਦੇ ਲੋਕਲ ਕਾਂਗਰਸਮੈਨ ਆ ਉਹਨਾਂ ਦੇ ਨਾਲ ਵੀ ਉਹਨਾਂ ਨੇ ਕਰਸ਼ਾ ਕਾਉਂਟੀ ਦੇ ਵਿੱਚ ਜਿਹੜੀ ਆ ਉਹ ਮੁਲਾਕਾਤ ਕੀਤੀ। ਕਲਾਈਬਰਨ ਹੋਣਾ ਨੇ ਨਿਊਸਮ ਦੇ ਕਾਫੀ ਕਹਿੰਦੇ ਵੀ ਗੁਣ ਗਾਏ। ਉਹ ਕਹਿੰਦੇ ਵੀ ਇਹ ਬਹੁਤ ਵਾਈਜ਼ ਮੈਨ ਆ, ਬੜਾ ਹੀ ਗ੍ਰੇਟ ਅਮਰੀਕਨ ਆ ਤੇ ਅੱਜ ਜਿਹੜਾ ਸਾਊਥ ਕੈਰੋਲੀਨਾ ਦੇ ਵਿੱਚ ਵਿਜ਼ਿਟ ਕਰਨ ਦੇ ਲਈ ਜਿਹੜਾ ਆ ਉਹ ਇੱਥੇ ਪਹੁੰਚੇ ਹੈਗੇ ਆ। ਸੋ ਇਹ ਜਿਹੜਾ ਹੁਣ ਦੇਖਦੇ ਆ
ਕੀ ਬਣਦਾ ਆ। ਇੱਕ ਡੈਮੋਕ੍ਰੇਟ ਸਟ੍ਰੈਟਜਿਸਟ ਸਟੀਵ ਮੈਵਗਿਆਲੀਓ ਜਿਹੜਾ ਕਿ ਕ੍ਰਿਟਿਕ ਰਿਹਾ ਆ ਨਿਊਸਮ ਦਾ, ਉਹ ਵੀ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਗਵਰਨਰ ਦਾ ਮੋਹਰੇ ਆਉਣਾ, ਗਰਾਊਂਡ ਗੇਮ ਜਿਹੜੀ ਆਪਣੀ ਤਿਆਰ ਕਰਨਾ, ਕਹਿੰਦੇ ਵੀ ਇਹ ਇੰਪੋਰਟੈਂਟ ਪ੍ਰਾਇਮਰੀ ਸਟੇਟ ਆ, ਇਸ ਲਈ ਜਿਹੜਾ ਇਸ ਐਂਗਲ ਤੋਂ ਵੀ ਇਸ ਦੌਰੇ ਨੂੰ ਦੇਖਿਆ ਜਾ ਸਕਦਾ ਆ। ਜੀ, ਯੂਐਸ ਨੇ ਸੈਂਕਸ਼ਨਸ ਲਾ ਦਿੱਤੀਆਂ ਹੈਗੀਆਂ। ਜਿਹੜੀ ਯੂਐਨ ਦੀ ਇੱਕ ਐਕਸਪਰਟ ਹੈਗੀ ਆ ਹਿਊਮਨ ਰਾਈਟਸ ਦੀ, ਫਰਾਂਸਿਸਕਾ ਐਲਬਨੀਜ਼ੀ, ਯੂਐਨ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਅੱਜ ਅਨਾਉਂਸ ਕੀਤਾ ਆ ਵੀ ਐਲਬਨੀਜ਼ੀ ਜੋ ਆ ਇਹ ਕੈਂਪੇਨ ਕਰ ਰਹੀ ਹੈਗੀ ਆ ਪੋਲੀਟੀਕਲ ਤੇ ਇਕਨੋਮਿਕ ਵਾਰਫੇਅਰ ਅਗੇਂਸਟ ਯੂਐਸ ਤੇ ਇਜ਼ਰਾਈਲ। ਸੋ ਬਹੁਤ ਇਜ਼ਰਾਈਲ ਵਾਲੇ ਕਾਫੀ ਲੰਮੇ ਸਮੇਂ ਤੋਂ ਐਲਬਨੀਜ਼ੀ ਦੇ ਅਗੇਂਸਟ ਸੀਗੇ ਵੀ ਇਸ ਨੂੰ ਯੂਐਨ ਦੀ ਪੋਜੀਸ਼ਨ ਤੋਂ ਰਿਮੂਵ ਕੀਤਾ ਜਾਵੇ। ਹਜੇ ਤੱਕ ਐਲਬਨੀਜ਼ੀ ਨੇ ਇਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਕਮੈਂਟ ਨਹੀਂ ਪਾਇਆ ਹੈਗਾ, ਤੇ ਪਰ ਯੂਐਸ ਦੇ ਜਿਹੜੇ ਸੈਕਟਰੀ ਆਫ ਸਟੇਟ ਰੂਬੀਓ ਉਹਨਾਂ ਨੇ ਇਹ ਕਿਹਾ ਆ ਵੀ ਜੋ ਕੁਝ ਉਹ ਕਰ ਰਹੀ ਹੈ ਇਸ ਕਰਕੇ ਅਸੀਂ ਉਹਦੇ ਉੱਤੇ ਸੈਂਕਸ਼ਨਸ ਲਾਉਣ ਜਾ ਰਹੇ ਹੈਗੇ। ਜੀ, ਤੇ ਹਰਜੋਤ ਸਿੰਘ ਜੀ, ਜਾਂਦੇ ਜਿਹੜੇ ਆਪਾਂ ਇਹ ਖਬਰ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਵਾਈਟ ਹਾਊਸ ਨੇ ਆਪਣਾ ਜਿਹੜਾ ਐਗਜ਼ੈਕਟਿਵ ਪ੍ਰਿਵਿਲੇਜ ਆ ਉਹ ਵਾਪਸ ਲੈ ਲਿਆ ਸੀ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਦੇ ਫਿਜ਼ੀਸ਼ੀਅਨ ਦੇ ਕੋਲੋਂ, ਤਾਂ ਜੋ ਉਸ ਨੂੰ ਸਵਾਲ ਜਵਾਬ ਜਿਹੜੇ ਉਹ ਕੀਤੇ ਜਾ ਸਕਣ। ਪਰ ਬਾਈਡਨ ਦੇ ਜਿਹੜੇ ਫਿਜ਼ੀਸ਼ੀਅਨ ਕੈਵਿਨ ਓਕਾਰਨਰ, ਉਹਨਾਂ ਨੇ ਨਾ ਕਰ ਦਿੱਤੀ। ਕਹਿੰਦੇ ਵੀ GOP ਦੇ ਦੁਆਰਾ ਜਿਹੜੀ ਅਪਰੂਵ ਕੀਤੀ ਜਾ ਰਹੀ ਆ ਪ੍ਰੈਜ਼ੀਡੈਂਟ ਬਾਈਡਨ ਦੀ ਮੈਂਟਲ ਫਿਟਨੈਸ ਨੂੰ ਜਿਹੜਾ ਉਹ ਲੈ ਕੇ, ਉਸ ਦੇ ਵਿੱਚ ਉਹ ਕੋਆਪਰੇਟ ਨਹੀਂ ਕਰਨਗੇ। ਸੋ ਵਾਈਟ ਹਾਊਸ ਹੁਣ ਹੋਰ ਰਾਹ ਲੱਭੇਗਾ ਕੈਵਿਨ ਓਕਾਰਨਰ ਦੀ ਜਿਹੜੀ ਟੈਸਟੀਮੋਨੀ ਆ ਉਸ ਨੂੰ ਜਿਹੜਾ ਉਹ ਹਾਸਲ ਕਰਨ ਦੇ ਲਈ। ਓਕਾਰਨਰ ਨੇ ਜਿਹੜਾ ਉਹ ਕਿਹਾ ਵੀ ਜਿਹੜਾ ਡਾਕਟਰ ਪੇਸ਼ੈਂਟ ਪ੍ਰਿਵਿਲੇਜ ਆ ਤੇ ਉਸ ਦੀ ਜਿਹੜੀ ਨਾਲ 5th ਅਮੈਂਡਮੈਂਟ ਆ ਸੈਲਫ ਇਨਕ੍ਰਿਮੀਨੇਸ਼ਨ ਦੇ ਉਲਟ, ਉਸ ਦੀ ਜਿਹੜੀ ਨੂੰ ਅਸਰਟ ਕਰਦੇ ਹੋਏ ਉਹ ਇਸ ਦੇ ਵਿੱਚ, ਇਸ ਜਾਂਚ ਦੇ ਵਿੱਚ ਹਿੱਸਾ ਜਿਹੜਾ ਆ ਉਹ ਨਹੀਂ ਲੈਣਗੇ। ਕਹਿੰਦੇ ਵੀ ਮੈਂ ਬਾਰ-ਬਾਰ ਜਿਹੜਾ ਉਹ ਦੱਸਿਆ ਵੀ ਜਿਹੜੀਆਂ ਮੇਰੀਆਂ ਡਾਕਟਰ ਦੀਆਂ ਡਿਊਟੀਆਂ ਸੀਗੀਆਂ ਉਸ ਦੇ ਵਿੱਚ ਉਹ ਮੈਂ ਪੂਰੀ ਤਰ੍ਹਾਂ ਜਿਹੜੀਆਂ ਉਹ ਨਿਭਾਈਆਂ ਜਿਹੜੀਆਂ ਉਹ ਹੈਗੀਆਂ ਆ, ਤੇ ਬਾਕੀ ਜਿਹੜਾ ਮੈਂ ਸਹੁੰ ਚੁੱਕੀ ਆ ਡਾਕਟਰ ਵਾਲੀ, ਪੇਸ਼ੈਂਟ ਦੀ ਕੋਈ ਵੀ ਜਿਹੜੀ ਗੁਪਤ ਇਨਫੋਰਮੇਸ਼ਨ ਆ, ਸੈਂਸਿਟਿਵ ਇਨਫੋਰਮੇਸ਼ਨ ਆ, ਉਹ ਕਿਸੇ ਦੇ ਨਾਲ ਜਿਹੜਾ ਆ ਮੈਂ ਸਾਂਝੀ ਜਿਹੜੀ ਉਹ ਨਹੀਂ ਕਰੂੰਗਾ। ਇਹ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36.5 ਸੈਂਟ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 284 ਰੁਪਏ ਤੇ 31 ਪੈਸੇ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 70 ਪੈਸੇ। ਤੇ ਅੱਜ ਮਾਰਕੀਟ ਦੇ ਵਿੱਚ ਉਛਾਲ ਓਵਰਆਲ ਜਿਹੜਾ ਹੋ ਰਿਹਾ ਪੋਜ਼ਿਟਿਵ ਚ ਗਈ। ਡਾਓ ਜੋਨ 200 ਤੇ 18 ਪੁਆਇੰਟ ਵੱਧ ਕੇ 44,458 ਤੇ ਬੰਦ ਹੋਈ। S&P 38 ਪੁਆਇੰਟ ਵੱਧ ਕੇ 6263, ਨੈਸਡੈਕ 193 ਪੁਆਇੰਟ ਵੱਧ ਕੇ 20,611 ਦੇ ਉੱਤੇ ਬੰਦ ਹੋਈ। ਸੋਨੇ ਦਾ ਭਾਅ 3300 ਤੇ $26 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ, 10-year yield 4.33%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,10,997 ਤੇ ਇਥੀਰੀਅਮ 2700 ਤੇ $61 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਯਾਦ ਲੈਂਦੇ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਂਝੀ ਰਹੀ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।